ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1981 ਚ ਅੱਜ ਦੇ ਦਿਨ ਸੰਤ ਭਿੰਡਰਾਂਵਾਲਿਆਂ ਦੀ ਰਿਹਾਈ ਹੋਈ। 20 ਸਤੰਬਰ 1981 ਨੂੰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ ਜੀ। ਸੋ ਆਲਮੋਸਟ ਜਿਹੜਾ 25 ਦਿਨ ਬਾਅਦ ਇੰਨਾ ਕੁ ਦਬਾਅ ਬਣਿਆ, ਪੰਜਾਬ ਦੇ ਵਿੱਚ ਆਵਾਜ਼ ਹੋਈ, ਹਿੰਸਕ ਕਾਰਵਾਈਆਂ ਵੀ ਹੋਈਆਂ, ਜਹਾਜ਼ ਅਗਵਾ ਕਰਕੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਵਾਲੇ ਪਾਕਿਸਤਾਨ ਲੈ ਗਏ ਔਰ ਇੰਨਾ ਪ੍ਰੈਸ਼ਰ ਬਣਿਆ ਕਿ ਇੰਦਰਾ ਗਾਂਧੀ ਔਰ ਹੈ ਵੀ ਬੇਗੁਨਾਹ ਸਨ, ਇੰਦਰਾ ਗਾਂਧੀ ਨੂੰ ਰਿਹਾ ਕਰਨ 'ਤੇ ਮਜਬੂਰ ਹੋਣਾ ਪਿਆ। 1982 'ਚ ਅੱਜ ਦੇ ਦਿਨ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਆਲਰੇਡੀ 25,000 ਤੋਂ ਜ਼ਿਆਦਾ ਜਿਹੜੇ ਸਿੱਖ ਨੇ ਉਹ ਜੇਲ੍ਹਾਂ 'ਚ ਸੀ। ਸੋ ਜੇਲ੍ਹਾਂ ਭਰ ਗਈਆਂ, ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਸੀ। ਸੋ ਇੰਦਰਾ ਗਾਂਧੀ ਨੇ ਉਹਨਾਂ ਦੀ ਜਿਹੜੀ ਹੈ ਰਿਹਾਈ ਦਾ ਆਰਡਰ ਸੁਣਾਇਆ ਜੀ। 1992 ਦੇ ਵਿੱਚ ਅੱਜ ਦੇ ਦਿਨ ਫਲੌਰ ਦੇ ਨੇੜੇ ਪਿੰਡ ਕੰਗ ਰਾਈਆਂ 'ਚ SHO ਕਮਲਜੀਤ ਸਿੰਘ ਨੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਆਰਡਰ ਥੱਲੇ ਭਾਈ ਤਲਵਿੰਦਰ ਸਿੰਘ ਪਰਮਾਰ ਜਿਹੜੇ ਕਿ ਕੈਨੇਡੀਅਨ ਸਿਟੀਜ਼ਨ ਸਨ ਔਰ ਬੜੇ ਜਿਹੜਾ ਅੰਮ੍ਰਿਤ ਛਕਾਉਣਾ, ਸਿੱਖੀ ਦੀ ਗੱਲ ਕਰਨਾ, ਉਹਨਾਂ ਦਾ ਔਰ ਖਾਲਿਸਤਾਨ ਦੇ ਹਮਾਇਤੀ ਔਰ ਐਡਵੋਕੇਟ ਪੂਰੇ, ਉਹਨਾਂ ਨੂੰ ਇਸ ਜ਼ਾਬਰ ਕਮਲਜੀਤ ਸਿੰਘ ਨੇ ਜਿਹੜਾ ਕਿ 10 ਦਿਨਾਂ ਤੋਂ ਉਹਨਾਂ ਦੀ ਕਸਟਡੀ 'ਚ ਸਨ, ਉਹਨਾਂ ਨੂੰ ਟਾਰਚਰ ਕਰਕੇ ਜਿਹੜਾ ਉਹ ਦਰਖਤ ਨਾਲ ਖੜੇ ਕਰਕੇ ਗੋਲੀਆਂ ਨਾਲ ਉਡਾਇਆ ਔਰ ਕਦੇ ਉਹਨਾਂ ਦੀ ਡੈੱਡ ਬੋਡੀ ਕੈਨੇਡੀਅਨ ਗੌਰਮੈਂਟ ਜਾਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਦਿੱਤੀ ਗਈ। ਔਰ ਨਾਲ 2-3 ਹੋਰ ਪਾਕਿਸਤਾਨੀ ਵੀ ਇੱਧਰੋਂ ਉੱਧਰੋਂ ਚੁੱਕ ਕੇ ਮੁਸਲਮਾਨ ਨੇ ਕਿਹਾ ਕਿ ਜੀ ਪਾਕਿਸਤਾਨੀ ਏਜੰਟ ਸੀ, ਉਹਨਾਂ ਨੂੰ ਵੀ ਮਾਰਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1815 'ਚ ਨੈਪੋਲੀਅਨ ਬੋਨਾਪਾਰਟ ਨੂੰ ਜਿਹੜਾ ਕਿ ਅੰਗਰੇਜ਼ਾਂ ਦੇ ਕਬਜ਼ੇ 'ਚ ਆਇਆ, ਉਹਨੂੰ ਫੜ ਕੇ ਤੇ ਉਹਨਾਂ ਨੇ ਆਈਲੈਂਡ ਆਫ ਸੇਂਟ ਹੈਲੀਨਾ ਦੇ ਵਿੱਚ ਜਲਾਵਤਨ ਕੀਤਾ। 1860 ਦੇ ਵਿੱਚ ਇੱਕ 11 ਸਾਲਾ ਬੱਚਾ ਹੈ ਗ੍ਰੇਸ ਬੈਡਲੀ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਅਬਰਾਹਿਮ ਲਿੰਕਨ ਨੂੰ ਲਿਖਿਆ ਕਿ ਜੇ ਤੂੰ ਦਾੜੀ ਰੱਖੇ ਤੇ ਬਹੁਤ ਸੋਹਣਾ ਲੱਗੇ। ਤੇ ਲਿੰਕਨ ਨੇ ਉਹ 11 ਸਾਲਾ ਬੱਚੇ ਦੀ ਲਿਖਤ ਤੋਂ ਬਾਅਦ ਦਾੜੀ ਰੱਖੀ, ਪੂਰੀ ਉਹਦੀ ਦਾੜੀ ਹੁੰਦੀ। ਜਦੋਂ ਤੁਸੀਂ ਅਬਰਾਹਿਮ ਲਿੰਕਨ ਦੇਖੋਗੇ ਤੇ ਬੀਅਰਡ ਹੈ। ਸੋ ਇਹ ਵਰਲਡ ਹਿਸਟਰੀ 'ਚ ਇਸ ਇਵੈਂਟ ਨੂੰ ਖਾਸ ਮੈਂਸ਼ਨ ਹੈ ਕਿ ਅਮਰੀਕਾ 'ਚ ਇੱਕ ਆਮ ਸ਼ਹਿਰੀ, ਭਾਵੇਂ ਉਹ ਸਿਟੀਜ਼ਨ ਵੀ ਨਹੀਂ ਸੀ, ਜਿਹੜਾ ਉਹ ਕੋਈ ਵੋਟ ਵੀ ਨਹੀਂ ਸੀ ਪਾਈ ਹੋਈ ਉਹਨੇ, ਉਸ ਬੱਚੇ ਦੇ ਸੈਂਟੀਮੈਂਟਸ ਨੂੰ ਵੀ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਆਨਰ ਕੀਤਾ। 1874 ਦੇ ਵਿੱਚ ਚਾਈਲਡ ਲੇਬਰ ਲਾਅ ਬਣੇ ਕਿ ਵੀ ਜਿਹੜੇ ਵੀ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਕੰਮ ਨਹੀਂ ਕਰ ਸਕਦੇ। 1878 'ਚ ਐਡੀਸਨ ਇਲੈਕਟ੍ਰਿਕ ਲਾਈਟ ਕੰਪਨੀ ਜਿਹੜੀ ਆ ਇਨਕਾਰਪੋਰੇਟ ਹੋਈ। 1941 'ਚ ਪਹਿਲੀ ਮਾਸ ਡਿਪੋਰਟੇਸ਼ਨ ਜਰਮਨ ਜੂਸ ਦੀ ਜਿਹੜੀ ਹੈ ਉਹ ਜਰਮਨ 'ਚੋਂ ਕੱਢ ਕੇ ਉਹਨਾਂ ਨੂੰ ਈਸਟਰਨ ਯੂਰਪ ਭੇਜਿਆ ਗਿਆ। 1949 'ਚ ਅੱਜ ਦੇ ਦਿਨ ਤ੍ਰਿਪੁਰਾ, ਜਿਵੇਂ ਅਸੀਂ ਪਹਿਲਾਂ ਗੱਲ ਕੀਤਾ, ਉਹਨੂੰ ਭਾਰਤ ਨੇ ਜ਼ਬਰਦਸਤੀ ਆਪਣੇ ਕਬਜ਼ੇ 'ਚ ਕੀਤਾ। ਔਰ 1990 ਦੇ ਵਿੱਚ ਸੋਵੀਅਤ ਪ੍ਰੈਜ਼ੀਡੈਂਟ ਮਿਖਾਇਲ ਗੋਰਬੈਚੋਫ ਨੂੰ ਨੋਬਲ ਪ੍ਰਾਈਜ਼ ਮਿਲਿਆ। ਔਰ 1993 'ਚ ਅੱਜ ਦੇ ਦਿਨ ਨੈਲਸਨ ਮੰਡੇਲਾ ਤੇ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਡੀ ਕਲਾਰਕ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਯੋਗਾ ਗੁਰੂ ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਉਹਦੇ ਕੋਲ ਈਬੋਲਾ ਵਾਇਰਸ ਦਾ ਇਲਾਜ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਸਾਡੇ ਜਿਹੜੇ ਟੀਮ ਮੈਂਬਰ ਇੱਕ ਨੇ ਤਾਂ ਸੁਣਦਿਆਂ ਜਦੋਂ ਖਬਰ ਮੈਂ ਕੱਢ ਰਿਹਾ ਸੀ, ਉਹ ਕਹਿੰਦੇ ਜੀ ਇਹਨੂੰ ਅਫਰੀਕਾ ਭੇਜੋ ਰਾਮਦੇਵ ਨੂੰ। ਹੁਣ ਜਿਹੜਾ ਫਰਾਡ ਔਰ ਝੂਠ, ਹੁਣ ਜਿਹਨੂੰ ਇਹ ਯੋਗਾ ਗੁਰੂ ਬਣਾ ਕੇ, ਜਿਹਦੇ ਬਾਰੇ ਮੋਦੀ ਇੱਥੇ UN 'ਚ ਕਹਿ ਕੇ ਗਿਆ ਕਿ ਜੀ ਯੋਗਾ ਇਹ ਇੰਟਰਨੈਸ਼ਨਲ ਡੇ ਹੋਣਾ ਚਾਹੀਦਾ ਹੈ, ਹੁਣ ਯੋਗਾ ਇਕੱਲਾ ਸਾਡਾ ਨਹੀਂ ਰਿਹਾ, ਇਹ ਸਾਰੀ ਇਨਸਾਨੀਅਤ ਦਾ। ਇਹ ਡਰਾਮਾ ਕਰਦਾ, ਕਦੇ ਢਿੱਡ ਹਿਲਾਉਂਦਾ ਨਿਓਲੀ ਕਰਮ, ਕਦੇ ਉਹ ਵਾਲ ਖੋਲ੍ਹ ਕੇ ਨੱਚਣ ਦਾ ਕੰਮ ਕਰਦੇ ਤੇ ਉਹ ਬੜਾ ਆਪਣਾ ਜਿਹੜਾ ਉਹਨੂੰ ਐਕਸਰਸਾਈਜ਼ ਬਣਾ ਲਈ ਹੁੰਦੀ ਹੈ। ਹੁਣ ਉਹਨੇ ਇਹ ਐਡਵਰਟਾਈਜ਼ ਕੀਤਾ ਜੀ ਜਿਹੜੀ ਹੈਲਥ ਪੈਕ ਹੈ ਮੇਰੇ ਕੋਲ ਈਬੋਲਾ ਦੀ, ਉਹ ਜਿਹੜੀ ਹੈ ਉਹ ਬਿਲਕੁਲ ਠੀਕ ਕਰੇਗੀ, ਹੈਲਥ ਪੈਕ ਇਹਨੇ ਨੂੰ ਖਰੀਦੋ। ਹਾਲਾਂ ਇੰਡੀਅਨ ਡਾਕਟਰਸ ਨੇ ਵੀ ਉਹਨੂੰ ਨੈਗੇਟ ਕੀਤਾ। ਦੂਜੇ ਪਾਸੇ WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਵੀ ਆਉਣ ਵਾਲੇ 2 ਮਹੀਨਿਆਂ 'ਚ 10,000 ਕੇਸ ਜਿਹੜੇ ਨੇ ਉਹ ਹਰ ਹਫਤੇ ਹੋਇਆ ਕਰਨਗੇ। ਉਹ ਇੰਨਾ ਇਹ ਫਰਾਡ ਯੋਗੀ ਹੈ, ਇਹਨੇ ਕਈ ਕੈਂਸਰ ਦੇ ਮਰੀਜ਼ ਮਾਰ ਦਿੱਤੇ। ਇਹਨੇ ਦਾਵਾ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਰਿਕਵਰ ਕਰ ਰਿਹਾ ਸੀ, ਇਹਨੇ ਕਿਹਾ ਜੀ ਮੇਰੇ ਕੋਲ ਇਲਾਜ ਹੈ, ਕੈਂਸਰ ਦਾ ਵੀ ਇਲਾਜ ਹੈ। ਹੁਣ ਨਾ ਇਹਦੇ ਪਿਓ ਨੂੰ ਪਤਾ ਹੈ, ਨਾ ਇਹਦੇ ਯੋਗੀ ਜਿੰਨੇ ਸਾਰੇ ਇਕੱਠੇ ਕਰ ਲਓ ਵੀ ਈਬੋਲਾ ਹੈ ਕਿਸ ਚੀਜ਼ ਦਾ ਨਾਂ ਹੈ। ਇਹ ਇੱਕ ਵਾਇਰਸ ਹੈ, ਇਹਦੀ ਕੋਈ ਡਿਟੈਕਸ਼ਨ ਨਹੀਂ ਹੈ, ਕੋਈ ਇਹਦੀ ਵੈਕਸੀਨੇਸ਼ਨ ਨਹੀਂ ਹੈ, ਰਿਸਰਚ ਚੱਲ ਰਹੀ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਦੂਸਰੇ ਫਿਕਰਮੰਦ ਨੇ ਕਿਵੇਂ ਕਰਨਾ। ਹੁਣ ਇਹ ਜਿਹੜੇ ਕੋਈ ਹੈਲਥ ਵਾਲੇ ਐਫਰਟ ਵੀ ਕਰਨਗੇ, ਇੰਡੀਅਨ ਜਿਹੜੇ ਮੈਡੀਕਲ ਸਾਇੰਟੀਫਿਕ ਗਰਾਊਂਡ 'ਤੇ ਨੇ, ਇਸ ਕਿਸਮ ਦਾ ਫਰਾਡ ਐਡਾਂ ਚੱਲਣਗੀਆਂ, ਪੈਸਾ ਇਹ ਬਣਾਏਗਾ। ਆਲਰੇਡੀ ਕਰਪਟ ਆਦਮੀ ਹੈ, $multi-billion ਇਹਨੇ ਪਹਿਲਾਂ ਇਕੱਠੇ ਕੀਤੇ ਹੋਏ ਨੇ। ਔਰ ਲੋਕ ਜੇ ਕੱਲ੍ਹ ਨੂੰ ਉੱਥੇ ਹੋ ਗਿਆ ਕੁਛ ਵੀ ਤੇ ਇਹ ਇਸ ਕਿਸਮ ਦੇ ਫਰਾਡ ਹੀ ਜ਼ਿੰਮੇਵਾਰ ਹੋਣਗੇ। ਪਰ
ਜਿੱਥੇ ਲੋਕ ਇਸ ਕਿਸਮ ਦੇ ਝੂਠ ਨੂੰ ਖਰੀਦ ਸਕਦੇ ਨੇ। ਔਰ ਇਹ ਜਿਹੜਾ ਫਰਾਡ ਆਦਮੀ ਹੈ ਇਹ ਆਪਣਾ ਕਿੰਨਾ ਹੀ ਇਹਨੇ ਹੈਲਥ ਦਾ ਜਿਹੜੀਆਂ ਨੇ ਜਾਲੀ ਜਿਹੀਆਂ ਦਵਾਈਆਂ ਬਣਾ ਕੇ ਕੋਈ ਗਾਂ ਦੇ ਮੂਤਰ 'ਚ ਕੋਈ ਕਿਸੇ ਹੋਰ ਚੀਜ਼ 'ਚ ਵੇਚੀ ਜਾਂਦਾ ਹੈ। ਇਹ ਸਾਬਣ ਹੈ, ਇਹ ਕੋਕ ਦੀ ਥਾਂ ਤੇ ਫਲਾਣਾ ਹੈ, ਇਹ ਢਿਮਕਾ ਹੈ। ਔਰ ਇਸ ਤੋਂ ਵੱਡੀ ਕੀ ਫਰਾਡ ਸਟੇਟਮੈਂਟ ਹੋ ਸਕਦੀ ਹੈ? ਪਰ ਭਾਰਤ 'ਚ ਇਹ ਹੋ ਸਕਦਾ ਹੈ ਕਿਉਂਕਿ ਇਹ ਝੂਠਿਆਂ ਦਾ ਦੇਸ਼ ਹੈ ਔਰ ਇਹਨਾਂ ਦਾ ਯਕੀਨ ਹੈ ਕਿ ਜਿੰਨਾ ਵੱਡਾ ਕੋਈ ਝੂਠ ਬੋਲੇ ਉਨਾ ਜ਼ਿਆਦਾ ਲੋਕ ਇਤਬਾਰ ਕਰਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਸਾਡੇ ਕੁਝ ਦਰਸ਼ਕਾਂ ਨੇ ਸਾਨੂੰ ਸੁਝਾਅ ਦਿੱਤਾ ਸੀ, ਕੁਝ ਸਮਾਂ ਪਹਿਲਾਂ ਵੀ ਲਿਖਤਾਂ ਆਈਆਂ ਕਿ ਕਦੀ ਕਦਾਈ ਉਹਨਾਂ ਨੇ ਤਾਂ ਰੈਗੂਲਰ ਕਿਹਾ ਸੀ ਕਿ ਜਿਹੜਾ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਹੁੰਦਾ ਹੈ ਰੋਜ਼ ਆਉਂਦਾ ਹੈ ਜੀ, ਜੇ ਤੁਸੀਂ ਅੱਜ ਦੇ ਵਿਚਾਰ ਲਈ ਉਹਨੂੰ ਚੁਣਿਆ ਕਰੋ। ਤੇ ਹਾਲਾਂਕਿ ਉਸ ਦਾ ਜਿਹੜਾ ਹੁਕਮਨਾਮਾ ਬਹੁਤ ਸਾਰੀਆਂ ਥਾਵਾਂ ਤੇ ਪੰਜਾਬੀ 'ਚ ਵੀ ਨਾਲ ਉਹਦੀ ਵਿਆਖਿਆ ਹੁੰਦੀ ਹੈ, ਅੰਗਰੇਜ਼ੀ 'ਚ ਵੀ ਹੁੰਦੀ ਹੈ, ਪਰ ਬਹੁਤਿਆਂ ਦਾ ਖਿਆਲ ਹੈ ਕਿ ਵੀ ਨਹੀਂ, ਜਿਹੜਾ ਤੁਸੀਂ ਸ਼ਾਰਟ ਟਰਮ ਦੇ ਵਿੱਚ ਜਿਹੜਾ ਉਹਨੂੰ ਕੰਪਰੈਹੈਂਸਿਬਲ ਕਰਦੇ ਹੋ। ਸੋ ਅਸੀਂ ਇਹ ਇਕਰਾਰ ਤਾਂ ਨਹੀਂ ਕਰਦੇ ਕਿਉਂਕਿ ਇਹਦੇ ਲਈ ਨਾਲ ਫਿਰ ਅਸੀਂ ਭਾਈ ਆਨੰਦ ਲਾਲ ਜੀ, ਭਾਈ ਗੁਰਦਾਸ ਜੀ ਔਰ ਦੂਸਰਾ ਜਿਹੜਾ ਸਿਲਸਿਲੇਵਾਰ ਚੁਣਦੇ ਉਹ ਪ੍ਰਭਾਵਿਤ ਹੋਏਗਾ। ਪਰ ਅੱਜ ਮੈਂ ਅੰਗ 692 ਤੇ ਜਿਹੜਾ ਅੱਜ 15 ਅਕਤੂਬਰ ਨੂੰ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਆਇਆ, ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕੋ ਅਚਰਜ ਕਾਹੋ, ਜਿਉ ਜਲ ਜਲ ਮੈਂ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜੁਲਾਹੋ, ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜੋ ਤਨ ਕਾਂਸੀ ਤਜੈ ਕਬੀਰਾ, ਰਮਈਐ ਕਹਾਂ ਨਿਹੋਰਾ ਰਹਾਓ। ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਜੀ, ਇਸ ਸ਼ਬਦ ਦੇ ਵਿੱਚ ਦੋ ਸ਼ਹਿਰਾਂ ਦਾ ਜ਼ਿਕਰ ਹੈ। ਕਾਂਸ਼ੀ ਬਨਾਰਸ ਨੂੰ ਕਹਿੰਦੇ ਨੇ, ਮਗਹਰ ਇੱਕ ਹੈ ਜਿਹਦੇ ਬਾਰੇ ਹਿੰਦੂ ਮਿਥਿਹਾਸ ਨੇ ਕਿਹਾ ਸੀ ਕਿ ਜਿਹੜਾ ਮਰਨ ਲੱਗੇ ਬਨਾਰਸ 'ਚ ਮਰੇਗਾ ਉਹ ਸਿੱਧਾ ਸਵਰਗਾਂ ਨੂੰ ਜਾਏਗਾ, ਤੇ ਜਿਹੜਾ ਮਗਹਰ ਜਿਹੜਾ ਕਿ ਕਲਰ ਹੈ, ਡੈਜ਼ਰਟ ਹੈ, ਜਿਹੜਾ ਉੱਥੇ ਮਰੇਗਾ ਉਹ ਖੋਤੇ ਦੀ ਜੂਨ 'ਚ ਪਏਗਾ। ਹੁਣ ਕਬੀਰ ਸਾਹਿਬ ਸਾਰੀ ਉਮਰ ਬਨਾਰਸ 'ਚ ਰਹੇ, ਲੇਕਿਨ ਉਹਨਾਂ ਨੇ ਪੈਰ ਪੈਰ ਤੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਔਰ ਮਰਨ ਤੋਂ ਪਹਿਲਾਂ ਉਹ ਮਗਹਰ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਆਪਣਾ ਸਰੀਰ ਛੱਡਿਆ। ਉਹਨਾਂ ਨੇ ਕਿਹਾ ਮੈਂ ਬ੍ਰਾਹਮਣ ਨੂੰ ਮਰ ਕੇ ਵੀ ਝੂਠਾ ਸਾਬਤ ਕਰਨਾ। ਲੇਕਿਨ ਇਹਨੂੰ ਵੀ ਉਹਨਾਂ ਨੇ ਪਿਆਰ ਲੋਰੀ ਦੇ ਵਿੱਚ ਜਿਵੇਂ ਨਿਰੰਕਾਰ ਨੂੰ ਇੱਕ ਪਿਆਰੇ ਦੇ ਤੌਰ ਤੇ ਐਡਰੈਸ ਕਰਦੇ ਨੇ ਕਿ ਭਾਈ ਜੇ ਮੈਂ ਕਾਂਸ਼ੀ ਦੇ ਵਿੱਚ ਹੀ ਮਰਦਾ ਹੈ, ਮੈਂ ਤਾਂ ਰੱਬ ਨੂੰ ਪਰਨਾਇਆ ਹੋਇਆ, ਇਹ ਗਰੀਬ ਜੁਲਾ ਰੱਬ ਨੂੰ ਪਿਆਰ ਕਰਦਾ ਹੈ, ਤੇ ਕਾਂਸ਼ੀ 'ਚ ਤਾਂ ਮਰਨ ਵਾਲਾ ਹਰ ਇੱਕ ਹੀ ਸਵਰਗ ਨੂੰ ਜਾਣਾ ਸੀ, ਫਿਰ ਮੇਰੇ ਤੇ ਰੱਬ ਦਾ ਕਾਹਦਾ ਅਹਿਸਾਨ ਹੋਇਆ? ਤੇ ਜੇ ਰੱਬ ਮੈਨੂੰ ਪਿਆਰ ਕਰਦਾ ਹੈ ਤੇ ਮੈਂ ਰੱਬ ਦਾ ਪਿਆਰ ਹੈ, ਤੇ ਫਿਰ ਮੇਰੇ ਲਈ ਇਹੀ ਹੈ ਕਿ ਮੈਂ ਮਗਹਰ ਜਾ ਕੇ ਮਰਾਂ। ਫਿਰ ਰੱਬ ਦਾ ਬਿਰਧ ਹੈ ਕਿ ਉਹਨੇ ਮੈਨੂੰ ਆਪਣੇ ਕੋਲ ਰੱਖਣਾ ਹੈ, ਕਿ ਮੈਨੂੰ ਖੋਤੇ ਦੀ ਜੂਨ 'ਚ ਪਾਉਣਾ। ਸੋ ਇਹ ਇਹਦਾ ਤੱਤ ਸਾਰ ਹੈ। ਬ੍ਰਾਹਮਣਵਾਦ ਨੂੰ ਚੈਲੰਜ ਹੈ, ਬੜਾ ਪਾਵਰਫੁਲ ਚੈਲੰਜ ਹੈ। ਔਰ ਭਗਤ ਕਬੀਰ ਜੀ ਫਰਮਾਉਂਦੇ ਨੇ, ਜੋ ਜਨ ਭਾਉ ਭਗਤ ਕਛ ਜਾਣੇ ਤਾਕੋ ਅਚਰਜ ਕਾਹੋ, ਕਿ ਰੱਬ ਦੀ ਪਿਆਰ, ਭਾਉ ਭਗਤੀ, ਭਾਉ ਪਿਆਰ ਨੂੰ ਵੀ ਕਹਿੰਦੇ ਨੇ, ਉਸ ਦੇ ਵਿੱਚ ਜਿਹੜਾ ਗੁੜੁੰਦ ਹੈ ਉਸ ਦੇ ਲਈ ਕੋਈ ਵੀ ਰੱਬ ਦੀ ਕਲਾ ਅਚਰਜ ਨਹੀਂ ਹੁੰਦੀ। ਉਹ ਪਿਆਰ ਦੀ ਭਗਤੀ ਨਾਲ ਇਸ ਗੱਲ ਨੂੰ ਸਮਝਦਾ ਹੈ, ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ ਤਿਉਂ ਢੁਰ ਮਿਲਿਓ ਜੁਲਾਹੋ। ਜਿਵੇਂ ਪਾਣੀ ਪਾਣੀ ਦੇ ਵਿੱਚ ਜਦੋਂ ਰਲ ਜਾਂਦਾ ਫਿਰ ਉਸ ਤੋਂ ਅੱਡ ਨਹੀਂ ਹੁੰਦਾ, ਇਵੇਂ ਮੈਂ ਗਰੀਬ ਜੁਲਾਇਆ ਜਿਹੜਾ ਨਿਰੰਕਾਰ ਨੂੰ ਮਿਲਿਆ ਹੋਇਆ। ਹਰ ਕੇ ਲੋਗਾ ਮੈਂ ਤੋਂ ਮਤ ਕਾ ਪੌਰਾ, ਉਹ ਰੱਬ ਦੇ ਬੰਦਿਓ ਮੈਂ ਤਾਂ ਉਸ ਦੇ ਪਿਆਰ ਵਿੱਚ ਸ਼ਦਾਈ ਹਾਂ। ਪੌਰਾ, ਬਾਵਰਾ, ਇਹ ਸਾਰੇ ਬਾਵਲਾ ਬਨਾਰਸ 'ਚ ਕਹਿੰਦੇ ਨੇ ਵੀ ਮੈਂ ਤਾਂ ਉਹਦੇ ਪਿਆਰ 'ਚ ਸ਼ਦਾਈ ਹਾਂ। ਜੋ ਤਨ ਕਾਂਸ਼ੀ ਤਜੈ ਕਬੀਰਾ, ਰਮਈਆ ਕਹਾਂ ਨਹੋਰਾ, ਕਿ ਜੇ ਮੈਂ ਕਾਂਸ਼ੀ 'ਚ ਮਰ ਗਿਆ ਤੇ ਰੱਬ ਨੇ ਮੈਨੂੰ ਸਵਰਗ 'ਚ ਸੱਦ ਲਿਆ ਤੇ ਉਹਦਾ ਕਾਹਦਾ ਮੇਰੇ ਤੇ ਅਹਿਸਾਨ ਹੈ। ਕਹਿਤ ਕਬੀਰ ਸੁਨੋ ਰੇ ਲੋਈ। ਹੁਣ ਕਈ ਵਾਰ ਕਈਆਂ ਨੇ ਕਿਹਾ ਲੋਈ ਉਹਨਾਂ ਦੀ ਪਤਨੀ ਦਾ ਨਾਂ ਸੀ, ਆਪਣੀ ਪਤਨੀ ਨੂੰ ਐਡਰੈਸ ਕਰਕੇ, ਪਰ ਮੈਂ ਹੋ ਸਕਦਾ ਪਤਨੀ ਦਾ ਨਾਂ ਵੀ ਹੋਏ, ਪਰ ਇਹ ਲੁਕਾਈ ਦੇ ਲਈ ਹੈ। ਕਹਿਤ ਕਬੀਰ ਸੁਨੋ ਰੇ ਲੋਈ, ਹੇ ਲੁਕਾਈ, ਉਹ ਲੋਕੋ ਮੇਰੀ ਗੱਲ ਸੁਣੋ, ਭਰਮ ਨਾ ਭੂਲੋ ਕੋਈ, ਕਿ ਕੋਈ ਵੀ ਭਰਮ ਦੇ ਵਿੱਚ, ਸ਼ੱਕ ਦੇ ਵਿੱਚ, ਦੁਬਿਧਾ ਦੇ ਵਿੱਚ ਨਾ ਫਸੋ। ਜਿਵੇਂ ਕਿਤੇ ਕਬੀਰ ਸਾਹਿਬ ਨੇ ਕਿਹਾ ਕਿ ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ, ਕਿ ਜਿਹੜੀ ਇਹ ਦੁਬਿਧਾ ਦੀ ਕੁਰੀਆ ਫਸੀ ਹੋਈ ਹੈ ਇਹ 'ਚੋਂ ਨਿਕਲ ਤੇ ਸ਼ਬਦ ਦੇ ਨਾਲ ਲੱਗ। ਸੋ ਭਗਤ ਜੀ ਕਹਿੰਦੇ ਨੇ, ਕਹਿਤ ਕਬੀਰ ਸੁਨੋ ਰੇ ਲੋਈ, ਉਹ ਲੋਕਾਈ, ਉਹ ਲੋਕੋ ਸੁਣੋ, ਭਰਮ ਨਾ ਭੂਲੋ ਕੋਈ, ਐਵੇਂ ਭਰਮਾਂ ਦੇ ਵਿੱਚ ਨਾ ਫਸੋ। ਕਿਆ ਕਾਸ਼ੀ ਕਿਆ ਊਖਰ ਮਗਹਰ, ਉਹ ਕਾਂਸ਼ੀ ਹੋਏ ਜਾਂ ਉਹ ਡੈਜ਼ਰਟ ਕਲਰੀ ਜ਼ਮੀਨ ਮਗਹਰ ਦੀ ਹੋਏ, ਰਾਮ ਹਿਰਦੈ ਜੋ ਹੋਈ। ਜੇ ਤੁਹਾਡੇ ਅੰਦਰ ਰਾਮ ਹੈ, ਰਾਮ ਰਮਿਆ ਹੋਇਆ, ਦਸ਼ਰਥ ਦਾ ਬੇਟਾ ਰਾਮ ਨਹੀਂ, ਇਹ ਜਿਹੜਾ ਜ਼ਰੇ ਜ਼ਰੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ,
ਸਰਵ ਵਿਆਪਕ ਹੈ। ਤੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜੇ ਤੁਹਾਡੇ ਅੰਦਰ ਉਹ ਰਾਮ ਰਮਿਆ ਹੋਇਆ ਹੈ, ਤੁਸੀਂ ਰੱਬ ਨਾਲ ਪ੍ਰੀਤ ਕਰਦੇ ਹੋ, ਰੱਬ ਨਾਲ ਜੁੜੇ ਹੋਏ ਹੋ, ਤੇ ਕਿੱਥੇ ਜੀਣਾ ਹੈ, ਕਿੱਥੇ ਮਰਨਾ ਹੈ, ਇਹ ਸਾਰਾ ਉਸ ਨਿਰੰਕਾਰ ਦੀ ਖੇਡ ਹੈ। ਔਰ ਇਸ ਗੱਲ ਨੂੰ ਹੀ ਅਸੀਂ ਜਦੋਂ ਬਾਣੀ ਦੇ ਵਿੱਚ ਇਹ ਦ੍ਰਿੜ ਕਰਦੇ ਹਾਂ ਕਿ ਭਾਈ ਕਬੀਰ ਕਿਉਂ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕਿ ਕਬੀਰ ਸਾਹਿਬ ਕਹਿੰਦੇ ਨੇ ਕਿਵੇਂ ਮਰਾਂਗੇ, ਕਿੱਥੇ ਮਰਾਂਗੇ, ਇਹ ਤਾਂ ਪਤਾ ਨਹੀਂ ਹੈ, ਪਰ ਜੇ ਰੱਬ ਯਾਦ ਹੈ ਤੇ ਫਿਰ ਉਹ ਮੌਤ ਜਿਹੜੀ ਹੈ ਉਹ ਰੱਬ ਨੂੰ ਪਿਆਰੀ ਮੌਤ ਹੋਏਗੀ, ਸਹਿਲਾ ਮਰਨਾ ਹੋਏਗਾ। ਸੋ ਕਿਆ ਕਾਂਸ਼ੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ। ਜੇ ਰਾਮ ਹਿਰਦੇ ਵਿੱਚ ਹੈ ਤੇ ਕਿਤੇ ਵੀ ਆਏ, ਅਲਟੀਮੇਟਲੀ ਜੋ ਆਇਆ ਉਹਨੇ ਜਾਣਾ, ਉਸ ਨਾਲ ਫਰਕ ਨਹੀਂ ਪਏਗਾ। ਸੋ ਇਹ ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਦਾ ਅੱਜ ਦੇ ਵਿਚਾਰ ਲਈ ਅਸੀਂ ਚੁਣਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।